ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 3 ਮਈ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਹਾਫਿਜ਼ਾਬਾਦ ਤੋਂ ਹੈ ਤੇ ਖਬਰ ਹੈ ਤਰਬੂਜ਼ ਦੀ, ਅਦਵਾਣਿਆਂ ਦੀ ਤੇ ਵਾਟਰਮੈਲਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਲੇਕਿਨ ਖਬਰ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ। ਟਰੱਕ ਤੋਂ 15 ਮੁਫਤ, ਜੀ ਹਾਂ, ਤਰਬੂਜ਼ ਦਾ ਟਰੱਕ ਜਾ ਰਿਹਾ ਸੀ। ਗਰਮੀਆਂ ਆ ਗਈਆਂ, ਤੁਹਾਨੂੰ ਪਤਾ, ਦੁਆਣੇ ਆ ਗਏ ਨੇ, ਮਤਲਬ ਵਾਟਰਮੈਲਨ ਆ ਗਏ ਨੇ। ਟਰੱਕਾਂ ਦੇ ਟਰੱਕ ਭਰ ਕੇ ਜਿਹੜੇ ਨੇ ਉਹ ਫਿਰ ਮੰਡੀਆਂ ਵੱਲ ਨੂੰ ਜਾਂਦੇ ਨੇ। ਹਾਫਿਜ਼ਾਬਾਦ ਤੋਂ ਇੱਕ ਟਰੱਕ ਭਰ ਕੇ ਮੰਡੀ ਵੱਲ ਨੂੰ ਜਾ ਰਿਹਾ ਸੀ। ਪੁਲਿਸ ਵਾਲਿਆਂ ਨੂੰ ਡੱਕ ਲਿਆ। ਪੈਟਰੋਲਿੰਗ ਜਿਹੜੀ ਪੁਲਿਸ ਹੁੰਦੀ ਹੈ ਹਾਈਵੇ, ਉਹਨਾਂ ਨੇ ਉਹਨੂੰ ਡੱਕ ਲਿਆ। ਡੱਕ ਕੇ ਤੇ ਉਹਨਾਂ ਨੇ ਕਿਹਾ ਵੀ 15, ਇੱਕ ਨਹੀਂ, 2 ਨਹੀਂ, 4 ਨਹੀਂ, 5 ਨਹੀਂ, 10 ਨਹੀਂ, ਉਹਨਾਂ ਕਿਹਾ ਪੂਰੇ 15 ਦਵਾਣੇ ਲਾ ਦਿਓ ਇੱਥੇ। ਮਤਲਬ ਮੇਰਾ ਖਿਆਲ ਹੈ ਵੀ 5 ਬੰਦੇ ਹੋਣਗੇ ਨਾ ਪੁਲਿਸ ਦੀ, ਉਹ ਜਿਹੜੀ ਡਾਲਾ ਸ਼ਾਲਾ ਹੋਏਗਾ ਉਹਦੇ ਵਿੱਚ, ਅਤੇ ਫੀ ਬੰਦਾ ਉਹਨਾਂ ਆਖਿਆ ਵੀ ਹੁਣ 3-3 ਤੇ ਲੈ ਕੇ ਜਾਈਏ ਨਾ। ਜਦੋਂ ਡੱਕ ਹੀ ਲਿਆ, ਮੰਗ ਹੀ ਲਿਆ, ਜਦੋਂ ਉਹ ਆਂਦੇ ਨਾ ਪੰਜਾਬੀ 'ਚ ਮੰਗ ਵੀ ਮੰਗੀ ਅਤੇ ਰਹੀ ਵੀ ਨੰਗੀ, ਉਹਨਾਂ ਆਖਿਆ ਇਹ ਨਾ ਹੋਵੇ ਵੀ ਮੰਗ ਵੀ ਮੰਗ ਲਈਏ ਅਤੇ ਰਹੀਏ ਵੀ ਨੰਗੇ, ਅਤੇ ਜ਼ਰੂਰੀ ਹੈ ਕਿ ਹੁਣ ਕਮ ਅਜ਼ ਕਮ 3-3 ਅਦਵਾਣੇ ਤਾਂ ਮਿਲਣ ਨਾ। ਉਹਨਾਂ ਜਨਾਬ ਆਖਿਆ ਕਿ 15 ਅਦਵਾਣੇ ਜਿਹੜੇ ਲਾ ਦਿਓ ਬਈ ਟਰੱਕ ਤੋਂ ਮੁਫਤ। ਉਹ ਜਿਹੜੇ ਮਾਲਕ ਸਨ ਅਦਵਾਣਿਆਂ ਦੇ, ਉਹ ਸਕੂਲ ਟੀਚਰ ਸਨ ਕੋਈ। ਉਹਨਾਂ ਕਿਹਾ ਵੀ ਮੈਂ ਅਸੂਲ ਪਸੰਦ ਬੰਦਾ, ਮੈਂ ਨਹੀਂ ਇਸ ਤਰ੍ਹਾਂ ਰਿਸ਼ਵਤ ਦੇਣੀ, ਮੈਂ 15 ਦਵਾਣੇ ਨਹੀਂ ਦੇਣੇ। ਬਸ ਉੱਥੋਂ ਅਦਵਾਣਿਆਂ ਤੋਂ ਕੰਮ ਸ਼ੁਰੂ ਹੋ ਗਿਆ, ਗਾਲੀ ਗਲੋਚ ਹੋਈ ਅਤੇ ਉਹ ਜਿਹੜੇ ਸਕੂਲ ਟੀਚਰ ਸਨ, ਰਿਟਾਇਰਡ ਬਜ਼ੁਰਗ ਸਨ, ਉਹਨਾਂ ਨੂੰ ਫੜ ਕੇ ਗਾਲਮੰਦਾ ਵੀ ਕੀਤਾ ਅਤੇ ਤਸ਼ੱਦਦ ਵੀ ਕੀਤਾ। ਹਾਂਜੀ, ਗਾਲਮੰਦਾ ਵੀ ਕੀਤਾ, ਤਸ਼ੱਦਦ ਵੀ ਕੀਤਾ। ਤਸ਼ੱਦਦ ਕਰਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਧੱਕੇ ਨਾਲ 15 ਅਦਵਾਣੇ ਲਏ ਅਤੇ ਉੱਥੋਂ ਗਾਇਬ ਹੋ ਗਏ। ਉਹ ਜਿਹੜੇ ਰਿਟਾਇਰਡ ਸਕੂਲ ਟੀਚਰ ਸਨ, ਉਹਨਾਂ ਦਾ ਬੇਟਾ ਏਅਰਫੋਰਸ ਦੇ ਵਿੱਚ ਵਿੰਗ ਕਮਾਂਡਰ ਸੀ। ਉਹਨਾਂ ਨੇ ਆਪਣੇ ਪੁੱਤਰ ਨੂੰ ਰਾਬਤਾ ਕੀਤਾ। ਪੁੱਤਰ ਨੇ ਜ਼ਾਹਿਰ ਹੈ ਫਿਰ ਏਅਰਫੋਰਸ ਦੇ ਜ਼ਰੀਏ ਜਿੱਥੇ ਵੀ ਰਾਬਤਾ ਕਰ ਸਕਦਾ ਸੀ ਉਹ ਕੀਤਾ। ਅਤੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਅੱਗੋਂ ਫਿਰ ਪੁਲਿਸ ਦੀ ਤਰਪਾਈ ਹੋਈ ਜਿਸ ਤਰ੍ਹਾਂ ਬਹਾਵਲ ਨਗਰ ਹੋਈ ਸੀ। ਨਹੀਂ, ਇਹ ਜਿਹੜੀ ਤੁਸੀਂ ਕਈ ਵਾਰੀ ਫ਼ੋਨ ਕਰਦੇ ਹੋ ਨਾ ਤਾਂ ਉਹ ਕਹਿੰਦੇ ਨੇ ਕਿ ਇਹ ਸਹੂਲਤ ਆਪਕੋ ਮੁਯੱਸਰ ਨਹੀਂ ਹੈ। ਮਤਲਬ ਤੁਸੀਂ ਆਪਣੇ ਫ਼ੋਨ ਤੋਂ ਇੰਟਰਨੈਸ਼ਨਲ ਕਾਲ ਮਿਲਾਓ ਤਾਂ ਤੁਹਾਨੂੰ ਦੱਸਦੇ ਨੇ ਵੀ ਤੁਹਾਡੇ ਫ਼ੋਨ 'ਤੇ ਇਹ ਸਰਵਿਸ ਮੁਯੱਸਰ ਨਹੀਂ। ਅਤੇ ਏਅਰਫੋਰਸ ਵਾਲਿਆਂ ਨੂੰ ਇਹ ਸਰਵਿਸ ਮੁਯੱਸਰ ਨਹੀਂ ਹੈ ਕਿ ਉਹ ਜਾ ਕੇ ਪੁਲਿਸ ਵਾਲਿਆਂ ਦੀ ਥਾਣੇ 'ਚ, ਪੁਲਿਸ ਲਾਈਨ ਦੇ ਵਿੱਚ ਗੱਡੀਆਂ ਭਰ ਕੇ ਲਿਜਾ ਕੇ ਉੱਥੇ ਜਾਣ ਤੋਂ ਉੱਥੇ ਫੈਂਟਾ ਲਾਉਣ। ਨਹੀਂ, ਉਹਨਾਂ ਕੋਲ ਇਹ ਸਹੂਲਤ ਮੁਯੱਸਰ ਨਹੀਂ ਹੈ। ਹਾਂ, ਉਹ FIR ਕਰਾ ਸਕਦੇ ਨੇ, ਉੱਤੋਂ ਕੱਸ ਪਾ ਸਕਦੇ ਨੇ, ਜ਼ਰਾ ਥੋੜ੍ਹਾ ਜਿਹਾ ਪ੍ਰੋਟੋਕੋਲ ਉਹਨਾਂ ਨੂੰ ਲੱਭ ਸਕਦਾ ਅਤੇ ਉਹਨਾਂ ਹੀ ਲੱਭਿਆ। ਹਾਂ, ਅਗਰ ਇਹ ਦੂਜੀ ਸਾਡੀ ਫੌਜ 'ਚ ਹੁੰਦਾ ਤਾਂ ਫਿਰ ਉਹ ਤੁਹਾਨੂੰ ਪਤਾ ਹੈ ਵੀ ਉਹ ਗੱਡੀਆਂ 'ਚ ਉਹਨਾਂ ਨੇ ਬਹਿਣਾ ਸੀ ਇਕੱਠਿਆਂ, ਅਤੇ ਉਹਨਾਂ ਜਾ ਕੇ ਅਦਵਾਣੇ ਜਿਹਨਾਂ ਨੇ ਖਾਧੇ ਹੋਣੇ ਸਨ ਨਾ, ਉਹਨਾਂ ਦੇ ਅਦਵਾਣਿਆਂ ਦੇ ਜਿਹੜੇ ਖੋਲ ਰਹਿ ਜਾਣੇ ਸਨ, ਉਹਨਾਂ ਦੇ ਸਿਰਾਂ 'ਤੇ ਪਾ ਤੇ ਉਹਨਾਂ ਨੂੰ ਕੁਟਾਪਾ ਚਾੜਨਾ ਸੀ। ਅੱਗੋਂ IG ਸਾਹਿਬ ਨੇ ਆ ਕੇ ਫਿਰ ਉਸ ਕੁਟਾਪੇ ਦੇ ਫਾਇਦੇ ਦੱਸਣੇ ਸਨ ਵੀ ਇਸ ਕੁਟਾਪੇ ਨਾਲ ਮੁਲਕ ਕੌਮ ਕਿੰਨਾ ਅੱਗੇ ਜਾਏਗਾ, ਮੁਲਕ ਤੇ ਕੌਮ ਨੂੰ ਕਿੰਨਾ ਫਾਇਦਾ ਹੋਏਗਾ। ਬਹਰਹਾਲ ਇਹ ਕਿਉਂਕਿ ਏਅਰਫੋਰਸ ਸੀ, ਇਹਨਾਂ ਦੇ ਕੋਲ ਇਹੋ ਜਿਹੀ ਫੈਸਿਲਿਟੀ ਨਹੀਂ ਹੈ। ਅਤੇ ਵਿੰਗ ਕਮਾਂਡਰ ਸਾਹਿਬ ਨੇ ਜਿਹੜੇ ਨੇ ਉਹਨਾਂ ਨੇ ਫਿਰ ਪੁਲਿਸ ਨਾਲ ਰਾਬਤਾ ਕੀਤਾ ਅਤੇ ਉੱਥੇ ਮੁਕੱਦਮਾ ਜਿਹੜਾ ਉਹ ਦਰਜ ਹੋ ਗਿਆ। ਮੁਕੱਦਮਾ ਹੁਣ ਸੋਚੋ ਵੀ ਪਾਕਿਸਤਾਨ 'ਚ ਕਿਹੋ ਜਿਹਾ ਦਰਜ ਹੋਇਆ ਕਿ ਪੁਲਿਸ ਵਾਲਿਆਂ ਨੇ 15 ਅਦਵਾਣੇ ਜਿਹੜੇ ਨੇ ਉਹ ਧੱਕੇ ਨਾਲ ਟਰੱਕ ਤੋਂ ਲਾਉਣ ਦੀ ਕੋਸ਼ਿਸ਼ ਕੀਤੀ, ਨਾ ਲੱਭੇ, ਅਤੇ ਰਿਟਾਇਰਡ ਸਕੂਲ ਟੀਚਰ ਦੇ ਉੱਤੇ ਤਸ਼ੱਦਦ ਕੀਤਾ। ਹੁਣ ਅੱਗੋਂ ਆਪ ਸੋਚ ਲਓ ਅਸੀਂ ਕਿੱਥੇ ਅੱਪੜ ਗਏ। ਅਤੇ ਸ਼ਰਮ ਨਾਂ ਦੀ ਤਾਂ ਗੱਲ ਸਾਨੂੰ ਹੈ ਕੋਈ ਨਹੀਂ। ਅਤੇ ਇੱਥੇ ਤੁਸੀਂ ਅਦਵਾਣਾ ਤਾਂ ਫਿਰ ਵੀ ਬਹੁਤ ਵੱਡੀ ਸ਼ਹਿ ਹੈ, ਅਤੇ ਇਸ ਤੋਂ ਵੀ ਘੱਟ ਮਤਲਬ ਹਵਾ ਵੀ ਹੋਵੇ ਨਾ ਕਿਤੇ, ਤੇ ਨਾ ਆਖਣਾ ਵੀ ਸਾਨੂੰ ਹਵਾ ਵੀ ਦੇ ਜਿਓ ਥੋੜ੍ਹੀ ਜਿਹੀ, ਉਹ ਵੀ ਕੱਢ ਕੇ ਕਿਸੇ ਬੋਤਲ 'ਚ ਪਾ ਕੇ ਸਾਨੂੰ ਦੇ ਦਿਓ। ਅਗਲੀ ਖਬਰ ਜਿਹੜੀ ਹੈ ਜੀ ਉਹ ਮੁਫਤੀ ਅਬਦੁਲ ਰਹੀਮ ਸਾਹਿਬ ਦੀ ਹੈ। ਉਹਨਾਂ ਫਤਵਾ ਦਿੱਤਾ ਹੈ ਕਿ ਆਪਣੀ ਫੌਜ ਦੇ ਨਾਲ ਆਪਣੀ ਫੌਜ ਦਾ ਸਾਥ ਦੇਣਾ ਫਰਜ਼ ਹੈ। ਕਾਮਰਾਨ ਸ਼ਾਹਿਦ ਸਾਹਿਬ ਇੰਟਰਵਿਊ ਲੈ ਰਹੇ ਸਨ। ਕਾਮਰਾਨ ਸ਼ਾਹਿਦ ਸਾਹਿਬ ਨੇ ਅੱਗੋਂ ਪੁੱਛਿਆ ਕਿ ਅਗਰ ਹੁਕਮਰਾਨ ਜ਼ਾਲਮ ਹੋ ਜਾਣ ਅਤੇ ਉਹਨਾਂ ਦੇ ਖਿਲਾਫ ਖਲੋਣਾ ਜਹਾਦ ਨਹੀਂ ਹੋਣਾ ਚਾਹੀਦਾ, ਅਤੇ ਉੱਥੇ ਮੁਫਤੀ ਸਾਹਿਬ ਨੇ ਅੱਗੋਂ ਕੀ ਜਵਾਬ ਦਿੱਤਾ ਹੈ। ਪਹਿਲਾਂ ਜ਼ਰਾ ਇੱਕ ਦੂਜੇ ਦੀ ਡਿਸਕਸ਼ਨ ਸੁਣ ਲਓ, ਫਿਰ ਮੈਂ ਤਬਸਰਾ ਇੱਥੇ करदा है। सुनो ज़रा। यहाँ लोग इस पे बहुत मसला करते हैं, अगर हुकूमत और फ़ौज में आपस में इत्तेफाक हो जाए तो लोग इस पे नाराज़ होते हैं, और अगर किसी साफ़ी को हुकूमत से अवार्ड मिल जाए तो उस पर भी लोग नाराज़ होते हैं। हालांकि हमारे दीन का हुक्म है अपनी रियासत के साथ खड़ा होना, अपनी फ़ौज के साथ खड़ा होना, और हुकूमत और फ़ौज का एक पेज पे आना, ये फ़र्ज़ है। लेकिन सर वो कुरान में या हदीस में जो जुल्म की निज़ाम के खिलाफ कहा है उठ खड़े हो, तो अगर हुकूमत जालिम हो जाए, कोई भी, मैं पाकिस्तान की बात नहीं कर रहा पर्टिकुलर, तो उसके लिए फिर क्या हुक्म है? कोई लोग जस्टिफाई इस तरह भी करते हैं ना जिहाद को कि एक गासिब हुक्मरानों के खिलाफ जिहाद करना एन शरई है। नहीं, जब वो जुल्म करे तो उस पर बोले, लेकिन जिहाद नहीं कर सकते उठा दे, जिहाद नहीं कर। जब वो जुल्म करे तो जो हुक्मरानों के हुकूक हैं उसमें ये भी है कि अगर वो गलत बात कहें हम उनको टोकें, रोकें, उनको मना करें। लेकिन आप तलवार नहीं उठा सकते चाहे हुक्मरान जैसा भी है। ऐसे ही अगर वो सही बात करें तो उनकी हिमायत करें, क्योंकि इस तरह फिर तफरका फैलने का अंदेशा है और सिविल वॉर हो सकती है। जी बिल्कुल बिल्कुल। ਸੁਣ ਲਿਆ ਜੀ। ਉਹਨਾਂ ਨੇ ਮੁਫਤੀ ਸਾਹਿਬ ਨੂੰ ਪੁੱਛਿਆ ਵੀ ਅਗਰ ਹੁਕਮਰਾਨ ਹੀ ਜ਼ਾਲਮ ਹੋ ਜਾਏ ਤਾਂ ਫਿਰ ਉਹਦੇ ਖਿਲਾਫ ਜਹਾਦ ਕਰਨਾ ਵੀ ਫਰਜ਼ ਨਹੀਂ ਹੋ ਜਾਂਦਾ। ਉਹਦੇ 'ਤੇ ਮੁਫਤੀ ਸਾਹਿਬ ਨੇ ਕਿਹਾ ਵੀ ਨਹੀਂ, ਜਹਾਦ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਿਰਫ ਉਹਦੇ ਖਿਲਾਫ ਬੋਲੋ,
ਮਤਲਬ ਮੂੰਹ ਦੇ ਨਾਲ ਉਹ ਮਤਲਬ ਕੋਈ ਜਹਾਦ ਸ਼ਹਾਦ ਨਾ ਕਰੋ, ਬੰਦੂਕਾਂ ਸ਼ੰਦੂਕਾਂ ਜਿਹੜੀਆਂ ਨਾ, ਜਿਵੇਂ ਜੇਦਾ ਜੀ ਆਂਦੇ ਸੀ ਵੀ ਆਪਣੇ ਆਪਣੇ ਅਸਲੇ ਨੂੰ ਜਿਹੜਾ ਉਹ ਤੇਲ ਲਾ ਲਓ, ਅਤੇ ਆਪਣੇ ਆਪਣੇ ਅਸਲੇ 'ਤੇ ਤੇਲ ਨਹੀਂ ਮਤਲਬ ਜਿਹੜਾ ਲਾਉਣਾ, ਉਹ ਬਲਕਿ ਤੁਸੀਂ ਮੂੰਹ ਨਾਲ ਹੀ ਗੱਲ ਕਰਨੀ ਹੈ ਜਿਹੜੀ ਵੀ ਕਰਨੀ ਹੈ। ਅਤੇ ਮੁਫਤੀ ਅਬਦੁਲ ਰਹੀਮ ਸਾਹਿਬ ਨੇ ਕਿਹਾ, ਉਹਨਾਂ ਫਤਵਾ ਜਾਰੀ ਕੀਤਾ ਹੈ ਕਿ ਆਪਣੀ ਜਿਹੜੀ ਫੌਜ ਹੈ ਉਹਦੇ ਨਾਲ ਖਲੋਣਾ ਹੈ। ਕਾਮਰਾਨ ਸ਼ਾਹਿਦ ਸਾਹਿਬ ਨੇ ਕਿਹਾ ਵੀ ਅਗਰ ਜ਼ਾਲਮ ਹੋ ਜਾਏ ਹੁਕਮਰਾਨ, ਤਾਂ ਉਹਨਾਂ ਆਖਿਆ ਨਹੀਂ, ਉਹਦੇ ਖਿਲਾਫ ਵੀ ਕੋਈ ਜਦੋਜਹਿਦ ਨਹੀਂ ਕਰਨੀ, ਅਤੇ ਬਸ ਮੂੰਹ ਨਾਲ ਹੀ ਜਿਹੜੀ ਗੱਲ ਹੈ ਉਹ ਕਰਨੀ। ਅੱਛਾ, ਸਾਨੂੰ ਹੁਣ ਮੈਂ ਤਾਂ ਕੋਈ ਆਲਮ ਨਹੀਂ ਹੈ, ਲੇਕਿਨ ਸਵਾਲ ਪੁੱਛਣਾ ਕਿ ਮੁਫਤੀ ਸਾਹਿਬ ਇਹ ਗੱਲ ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਦੇ ਨਾਲ ਜਿਹੜਾ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਹੈ ਕਰਬਲਾ ਦੇ ਵਿੱਚ ਆਇਆ, ਉੱਥੇ ਜੋ ਕੁਝ ਹੋਇਆ ਉਹ ਇਸ ਜ਼ਮਰੇ 'ਚ ਆਉਂਦਾ ਜਾਂ ਨਹੀਂ ਆਉਂਦਾ? ਮਤਲਬ ਉਹਨਾਂ ਨੂੰ ਵੀ ਵਾਪਸ ਤੁਹਾਡੇ ਵਾਲੇ ਕੁਲੀਏ 'ਤੇ ਜਾਈਏ ਤਾਂ ਫਿਰ ਉਹਨਾਂ ਨੂੰ ਵੀ ਸਿਰਫ ਮੂੰਹ ਨਾਲ ਹੀ ਗੱਲ ਕਰਨੀ ਚਾਹੀਦੀ ਸੀ, ਜੰਗ ਦੇ ਮੈਦਾਨ ਦੇ ਵਿੱਚ ਤਾਂ ਨਹੀਂ ਸੀ ਸਾਹਮਣੇ ਖਲੋਣਾ ਚਾਹੀਦਾ। ਲੇਕਿਨ ਚਲੋ, ਤੁਹਾਡੇ 37ਵੀਂ ਸੌ ਨੇ, ਤੁਹਾਡਾ ਜੋ ਦਿਲ ਕਰਦਾ ਕਹੋ, ਅਸੀਂ ਤਾਂ ਅੱਗੋਂ ਸਵਾਲ ਕਰ ਦਿਆਂਗੇ ਤਾਂ ਤੁਸੀਂ ਸਾਡੇ 'ਤੇ ਅਗਲਾ ਫਤਵਾ ਜਾਰੀ ਕਰ ਦਿਓਗੇ, ਇਸ ਲਈ ਅਸੀਂ ਤਾਂ ਤੁਹਾਡੇ ਕੋਲ ਡਰਦੇ ਹਾਂ। ਲੇਕਿਨ ਇਹ ਦੱਸੋ ਵੀ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ, ਇਹ ਜੋ ਸਾਨੂੰ ਕਰਬਲਾ 'ਚ ਨਜ਼ਰ ਆਉਂਦਾ ਹੈ, ਉੱਥੋਂ ਦੀ ਜਿਹੜੀ ਟੀਚਿੰਗ ਹੈ ਉਹ ਬਿਲਕੁਲ ਡਿਫਰੈਂਟ ਹੈ। ਉੱਥੇ ਤੇ ਸਾਨੂੰ ਟੀਚਿੰਗ ਹੈ ਵੀ ਜ਼ਾਲਮ ਹੁਕਮਰਾਨ ਦੇ ਖਿਲਾਫ ਖਲੋ ਜਾਓ, ਜਿਸ ਤਰੀਕੇ ਨਾਲ ਵੀ ਖਲੋ ਸਕਦੇ ਹੋ ਖਲੋ ਜਾਓ, ਅਤੇ ਤੁਸੀਂ ਆਂਦੇ ਹੋ ਵੀ ਨਹੀਂ, ਸਿਰਫ ਮੂੰਹ ਨਾਲ ਹੀ ਬੁਰਾ ਭਲਾ ਕਹਿਣਾ ਹੈ, ਬਾਕੀ ਕੋਈ ਤਰੀਕਾ ਜਿਹੜਾ ਉਹ ਨਹੀਂ। ਬਹਰਹਾਲ ਇਹ ਤਾਂ ਹੁਣ ਜਿਹੜੇ ਉਲਮਾ ਕਰਾਮ ਜਾਂ ਮਜ਼ਹਬ ਨੂੰ ਸਮਝਦੇ ਨੇ ਉਹ ਕੌਮੈਂਟ 'ਚ ਲਿਖਣ ਅਤੇ ਦੱਸਣ ਸਾਨੂੰ ਹੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਇੰਡੀਆ ਅਤੇ ਪਾਕਿਸਤਾਨ ਦਾ ਕੰਮ ਭਖਿਆ ਹੈ ਨਾ ਬੜਾ, ਇਹਦੇ 'ਚ ਇੱਕੋ ਹੀ ਬੰਦਾ ਹੈ ਜਿਹੜਾ ਰੋਲ ਅਦਾ ਕਰ ਸਕਦਾ ਹੈ, ਅਤੇ ਉਹਦਾ ਨਾਂ ਡੋਨਲਡ ਟਰੰਪ ਹੈ। ਉਹਨਾਂ ਆਖਿਆ ਵੀ ਅਗਰ ਉਹ ਚਾਹਵੇ ਤਾਂ ਸੁਲ੍ਹਾ ਕਰਾ ਸਕਦਾ ਹੈ ਅਤੇ ਇਹ ਸਾਰੇ ਮਾਮਲੇ ਨੂੰ ਇੱਥੇ ਰੋਕ ਸਕਦਾ ਹੈ, ਲੇਕਿਨ ਅਗਰ ਉਹਨੇ ਨਾ ਚਾਹਿਆ ਤਾਂ ਫਿਰ ਕੰਮ ਭਖ ਜਾਣਾ ਹੈ ਅਤੇ ਇਹ ਲੜਾਈ ਜਿਹੜੀ ਹੈ ਹੋ ਜਾਣੀ। ਅਸੀਂ ਉਰਦੂ ਵੀਲੌਗ 'ਚ ਦੋ ਗੱਲਾਂ ਕੀਤੀਆਂ ਸਨ, ਤੁਹਾਨੂੰ 2-3 ਲਾਈਨਾਂ ਇੱਥੇ ਵੀ ਸ਼ੇਅਰ ਕਰ ਦਿੰਦੇ ਕਿ ਜਿਹੜਾ ਅਮਰੀਕਾ ਦਾ ਨਾਇਬ ਸਦਰ ਇੰਡੀਆ ਦੇ ਜਿਹੜਾ ਦੌਰੇ 'ਤੇ ਆਏ ਹੋਏ ਸਨ, ਅਤੇ ਹੁਣ ਅਮਰੀਕਾ 'ਚ ਉਹਨਾਂ ਨੇ ਵਾਪਸ ਜਾ ਕੇ ਇੱਕ ਬਿਆਨ ਦਿੱਤਾ ਹੈ, ਅਤੇ ਬਿਆਨ ਉਹਨਾਂ ਇਹ ਦਿੱਤਾ ਹੈ ਵੀ ਜਿਹੜਾ ਇੰਡੀਆ ਹੈ ਉਹਨੇ ਵਾਪਸ ਹਮਲਾ ਤਾਂ ਕਰਨਾ ਹੈ ਦਹਿਸ਼ਤਗਰਦੀ ਤੋਂ ਬਾਅਦ, ਅਤੇ ਸਾਡੀ ਉਮੀਦ ਹੈ ਕਿ ਜਿਹੜਾ ਉਹ ਰਿਸਪੌਂਸ ਕਰੇਗਾ ਉਹ ਇਹੋ ਜਿਹਾ ਕਰੇਗਾ ਕਿ ਵੱਡੀ ਜੰਗ ਨਾ ਹੋਵੇ। ਮਤਲਬ ਉਹਨਾਂ ਇਹ ਆਖਤਾ, ਇੱਕ ਕਿਸਮ ਦਾ ਹੱਕ ਦੇ ਦਿੱਤਾ ਅਮਰੀਕਾ ਨੇ ਕਿ ਇਹ ਤਾਂ ਹੁਣ ਇੰਡੀਆ ਦਾ, ਹਿੰਦੁਸਤਾਨ ਦਾ ਹੱਕ ਹੈ ਵੀ ਉਹਨਾਂ ਵਾਪਸ ਜਵਾਬ ਦੇਣਾ। ਮਤਲਬ ਜਵਾਬ ਦੇਣਾ ਹੀ ਦੇਣਾ, ਲੇਕਿਨ ਜਵਾਬ ਮਹਿਦੂਦ ਲੈਵਲ ਦੇ ਉੱਤੇ ਦਿੱਤਾ ਜਾਏ। ਨੰਬਰ 1। ਨੰਬਰ 2, ਉਹਨਾਂ ਨੇ ਆਖਿਆ ਵੀ ਪਾਕਿਸਤਾਨ ਨੂੰ ਅਸੀਂ ਇਹ ਆਨੇ ਹਾਂ ਵੀ ਤੁਹਾਡਾ ਜਿੰਨਾ ਕੁ ਤੁਹਾਡੀ ਜ਼ਿੰਮੇਦਾਰੀ ਹੈ, ਜਿੰਨੀ ਕੁ ਤੁਹਾਡੀ ਜ਼ਿੰਮੇਦਾਰੀ ਹੈ ਸਾਰੇ ਮਾਮਲੇ 'ਚ, ਉਹਨਾਂ ਤੁਸੀਂ ਇੰਡੀਆ ਦਾ ਸਾਥ ਦਿਓ ਅਤੇ ਇਹ ਦਹਿਸ਼ਤਗਰਦਾਂ ਨੂੰ ਮਾਰੋ। ਮਤਲਬ ਜ਼ਿੰਮੇਦਾਰੀ ਤੁਹਾਡੀ ਹੈ, ਹੁਣ ਕਿੰਨੀ ਹੈ ਇਹ ਅਮਰੀਕਾ ਨਹੀਂ ਪਤਾ, ਪਰ ਹੈ। ਇਸ ਦਹਿਸ਼ਤਗਰਦੀ ਦੇ ਵਿੱਚ ਤੁਸੀਂ ਜ਼ਿੰਮੇਦਾਰ ਹੋ, ਇਹ ਅਮਰੀਕਾ ਕਹਿੰਦਾ। ਹੁਣ ਜਿੰਨੇ ਜ਼ਿੰਮੇਦਾਰ ਹੋ ਉਹਨਾਂ ਅਮਰੀਕਾ ਦਾ ਜਿਹੜਾ ਉਹਦਾ ਇੰਡੀਆ ਦਾ ਜਿਹੜਾ ਉਹ ਸਾਥ ਦਿਓ, ਅਤੇ ਇਹ ਤਾਂ ਗੱਲ ਪੂਰੀ ਫਿੱਟ ਕਰ ਦਿੱਤੀ ਉਹਨਾਂ ਨੇ। ਅਤੇ ਇੱਥੋਂ ਵਾਲੇ ਸਾਡੇ ਵਾਲੇ ਜਿਹੜੇ ਨੇ ਉਹ ਚੁੱਪ ਕਰਕੇ ਬੈਠੇ ਨੇ। ਕੋਰ ਕਮਾਂਡਰ ਕਾਨਫਰੰਸ ਹੋਈ ਹੈ, ਉਹਦੇ ਵਿੱਚ ਉਹਨਾਂ ਇਹ ਕਿਹਾ ਵੀ ਜੀ ਤੁੰਨ ਕੇ ਰੱਖਾਂਗੇ, ਅਗਰ ਸਾਡੇ 'ਤੇ ਕਿਸੇ ਨੇ ਹਮਲਾ ਕੀਤਾ ਤਾਂ ਅਸੀਂ ਵਾਪਸ ਉਹਦੇ ਉੱਤੇ ਗਣਾ ਹਮਲਾ ਜਿਹੜਾ ਉਹ ਕਰਾਂਗੇ। ਵਜ਼ੀਰ ਦਿਫਾ ਖਵਾਜਾ ਆਸਿਫ ਸਾਹਿਬ ਨੇ ਇੰਡੀਆ ਨੂੰ ਖਬਰਦਾਰ ਕੀਤਾ ਹੈ ਕਿ ਜੇ ਸਾਡਾ ਪਾਣੀ ਡੱਕਣ ਦੀ ਕੋਸ਼ਿਸ਼ ਕੀਤੀ ਜਾਂ ਉਹਦਾ ਰਾਹ ਮੋੜਨ ਦੀ ਕੋਸ਼ਿਸ਼ ਕੀਤੀ, ਅਤੇ ਜਿਹੜਾ ਵੀ ਡੈਮ ਸ਼ੈਮ ਕੰਧ ਛੰਦ ਸੁਰੰਗ ਜੋ ਵੀ ਬਣਾਓਗੇ, ਅਸੀਂ ਉੱਤੇ ਬੰਬ ਮਾਰ ਕੇ ਉਹਨੂੰ ਢਾਹ ਦਿਆਂਗੇ। ਇਹ ਖਵਾਜਾ ਆਸਿਫ ਸਾਹਿਬ ਨੇ ਕਿਹਾ। ਵੇਖੋ ਕਰਦੇ ਕੀ ਨੇ, ਵੈਸੇ ਤਾਂ ਇਹ ਮਾਜ਼ੀ ਦੇ ਵਿੱਚ ਤਾਂ ਅਸੀਂ ਇਹੀ ਵੇਖਿਆ ਵੀ ਜਿਹੜੀ ਇਹ ਗੱਲ ਕਰਦੇ ਨੇ ਉਸ ਤੋਂ ਕੰਮ ਅਪੋਜ਼ਿਟ ਹੀ ਕਰਦੇ ਨੇ। ਅੱਛਾ ਜੀ, ਅਗਲੀ ਖਬਰ ਬੜੀ ਇੰਟਰਸਟਿੰਗ ਹੈ ਜੇਦਾ ਜੀ ਦੇ ਬਾਰੇ। ਹੁਣ ਤੁਸੀਂ ਕਹਿਣਾ ਰੋਜ਼ ਹੀ ਜੇਦਾ ਜੀ 'ਤੇ ਗੱਲ ਕਰਦੇ ਹੋ, ਹੁਣ ਮੈਂ ਕਰਾਂ ਕਿ ਉਹ ਰੋਜ਼ ਹੀ ਬਿਆਨ ਦਿੰਦੇ ਨੇ। ਜੇਦਾ ਜੀ ਨੇ ਕਿਹਾ ਹੈ ਕਿ MI6 ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਉਹਨਾਂ ਨੇ ਜਾਰੀ ਇਹ ਕੀਤੀ ਕਿ ਆਸਿਮ ਮਨੀਰ ਸਾਹਿਬ ਉਹ ਸ਼ਖਸ ਨੇ ਜਿਨ੍ਹਾਂ ਨੇ ਪਾਕਿਸਤਾਨ ਤਹਿਰੀਕ ਇਨਸਾਫ ਜੈਸੀ ਖੌਫਨਾਕ ਜਮਾਤ ਜਿਹੜੀ ਹੈ ਉਹਦੇ ਸੋਸ਼ਲ ਮੀਡੀਆ ਨੂੰ 2.5 ਸਾਲ ਰਿਆਸਤ ਨੂੰ ਜਿਹਨੇ ਹਿੱਲਣ ਨਹੀਂ ਦਿੱਤਾ, ਉਹਨੇ ਕਾਬੂ ਪਾ ਲਿਆ। ਅਤੇ ਇਹ ਬੰਦਾ ਬੜਾ ਖਤਰਨਾਕ ਹੈ। ਮਤਲਬ ਕਿ ਜਿਹੜੀ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀ MI6 ਹੈ, ਉਹਨੇ ਰਿਪੋਰਟ ਜਾਰੀ ਕੀਤੀ ਹੈ, ਅਤੇ ਉਹਨਾਂ ਨੇ ਰਿਪੋਰਟ ਆਪਣੀ ਗਵਰਨਮੈਂਟ ਨੂੰ ਭੇਜਣ ਤੋਂ ਪਹਿਲਾਂ ਜੇਦਾ ਜੀ ਨੂੰ ਦੇ ਦਿੱਤੀ ਹੈ। ਜ਼ਰਾ ਜੇਦਾ ਜੀ ਦੇ ਰਾਬਤੇ ਚੈੱਕ ਕਰੋ, ਵੈਸੇ ਜੇਦਾ ਜੀ ਦੇ ਕਨੈਕਸ਼ਨ ਚੈੱਕ ਕਰੋ ਵੀ MI6 ਨੇ ਜਿਹੜੀ ਪਹਿਲਾਂ ਰਿਪੋਰਟ ਜੇਦਾ ਜੀ ਨੂੰ ਦਿੱਤੀ ਹੈ। ਹੁਣ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਦਾ ਵੀ ਜੇਦਾ ਜੀ, ਮੇਰਾ ਖਿਆਲ ਉਹਨਾਂ ਇਸ ਤੋਂ ਦਿੱਤੀ ਵੀ ਜੇਦਾ ਜੀ, ਤੇ ਉਹਨਾਂ ਨੂੰ ਪੂਰਾ ਯਕੀਨ ਹੈ ਵੀ ਇਹਨਾਂ ਨੂੰ ਤਾਂ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ, ਰਿਪੋਰਟ ਦੇ ਵੀ ਦਿਆਂਗੇ ਨਾ, ਕਿਹੜਾ ਲੀਕ ਕਰ ਦੇਣੀ ਅੱਗੋਂ। ਲੇਕਿਨ ਵੇਖ ਲਓ ਜੇਦਾ ਜੀ ਨੇ ਕਿਤੋਂ ਜਿਹੜਾ ਉਹ ਆਪਣਾ ਸਰਬੰਧ ਲਾ ਲਿਆ, ਉਹਨਾਂ ਨੇ ਉਹਦੀ ਕੋਈ ਨਾ ਕੋਈ ਕੰਮ ਕਰਾਇਆ। ਬਹਰਹਾਲ ਉਹ ਆਉਂਦੇ ਨੇ ਕਿ MI6 ਦੀ ਰਿਪੋਰਟ ਇਹ ਹੈ ਕਿ ਜਨਰਲ ਆਸਿਮ ਮੁਨੀਰ ਬੜਾ ਖਤਰਨਾਕ ਬੰਦਾ ਹੈ। ਇਹਨੇ 2.5 ਸਾਲਾਂ ਦੇ ਵਿੱਚ ਜਿਹੜੀ ਖੌਫਨਾਕ ਜਮਾਤ ਤਹਿਰੀਕ ਇਨਸਾਫ ਦਾ ਸੋਸ਼ਲ ਮੀਡੀਆ ਸੀ, ਜਿਹਨੇ ਸਾਰਿਆਂ ਨੂੰ ਪੜ੍ਹਨੇ ਪਾਇਆ ਸੀ, ਉਹਨੂੰ ਇਹਨੇ ਕਾਬੂ ਕਰ ਲਿਆ। ਅਤੇ ਹੁਣ ਇਹ ਬੰਦਾ ਬੜਾ ਖਤਰਨਾਕ ਹੋ ਗਿਆ। ਮਤਲਬ ਇੰਡੀਆ ਨੂੰ ਡਰ, MI6 ਇਹ ਕਹਿੰਦੀ ਹੈ ਵੀ ਇੰਡੀਆ ਨੂੰ ਡਰਨਾ ਚਾਹੀਦਾ ਹੈ। ਜਿੰਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਸੋਸ਼ਲ ਮੀਡੀਆ ਨੂੰ ਡੱਕ ਲਿਆ ਨਾ, ਉਹ ਇੰਡੀਆ ਨੂੰ ਵੀ ਸਿੱਧਾ ਕਰ ਦੇਗਾ।
ਇੱਥੇ ਜੇਦਾ ਜੀ ਫਰਮਾਉਣਾ ਇਹ ਚਾਹੁੰਦੇ ਨੇ ਕਿ MI6 ਦੇ ਬਕੌਲ ਪਾਕਿਸਤਾਨ ਤਹਿਰੀਕ ਇਨਸਾਫ ਦਾ ਸੋਸ਼ਲ ਮੀਡੀਆ ਇੰਡੀਆ ਤੋਂ ਵੱਡੀ ਤਾਕਤ ਹੈ। ਇਸੇ ਤੋਂ ਇਹ ਗੱਲ ਇਸਤੇਮਾਲ ਕਰ ਰਹੇ ਨਾ। ਵੈਸੇ ਜੇਦਾ ਜੀ ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ। ਹੁਣ ਤੁਹਾਡੇ 'ਚੋਂ ਕਈ ਸਮਝਦੇ ਹੋਣੇ ਨੇ ਵਾਕਈ ਕੋਈ ਰਿਪੋਰਟ ਆਈ ਹੋਣੀ, ਨਹੀਂ, ਜੇਦਾ ਜੀ ਨੇ ਐਵੇਂ ਹੀ ਘਰ ਬਣਾ ਕੇ ਬਹਿ ਕੇ ਬਣਾਤੀ ਹੈ। ਜੇਦਾ ਜੀ ਕੋਈ ਖਬਰ ਨਾ ਹੋਵੇ ਫਿਰ ਆਪੇ ਬਣਾ ਦਿੰਦੇ ਨੇ। ਤੇ MI6 ਨੇ ਇਹਨਾਂ ਨੂੰ ਥੋੜ੍ਹੀ ਰਿਪੋਰਟ ਦੇ ਕੇ ਜਾਣੀ ਸੀ। ਬਹਰਹਾਲ ਬਾਦਸ਼ਾਹ ਆਦਮੀ ਨੇ ਜੋ ਇਹਨਾਂ ਦਾ ਦਿਲ ਕਰਦਾ ਆਖ ਛੱਡਦੇ ਨੇ, ਅਤੇ ਉਹ ਚੀਜ਼ ਜਿਹੜੀ ਹੈ ਉਹ ਸਾਰਿਆਂ ਨੂੰ ਫਿਰ ਪੜ੍ਹਨੇ ਪਾ ਦਿੰਦੇ ਨੇ ਉਸ ਕੰਮ ਦੇ ਵਿੱਚ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਖਵਾਜਾ ਸਾਦ ਰਫੀਕ ਸਾਹਿਬ ਦੀ ਹੈ। ਉਹਨਾਂ ਆਖਿਆ ਵੀ ਮੇਰਾ ਹੁਣ ਜਿਹੜਾ ਨਾ ਹੋਰ ਵਾਹ ਨਹੀਂ ਚੱਲਦਾ, ਮੇਰੇ 'ਚ ਹੁਣ ਹੋਰ ਹਿੰਮਤ ਨਹੀਂ ਕਿ ਮੈਂ ਲੀਡਰਾਂ ਦਾ ਦਿਫਾਅ ਕਰਾਂ। ਮੇਰਾ ਖਿਆਲ ਉਹ ਵੀ ਤੰਗ ਪੈ ਗਏ ਨੇ, ਕਿਉਂਕਿ ਨਾ ਨਵਾਜ਼ ਸ਼ਰੀਫ ਸਾਹਿਬ ਬੋਲੇ ਨੇ, ਨਾ ਮਰੀਮ ਸਾਹਿਬਾ ਬੋਲੀਆਂ ਨੇ, ਨਾ ਸ਼ਹਿਬਾਜ਼ ਸ਼ਰੀਫ ਬੋਲਿਆ, ਕੋਈ ਬੰਦਾ ਬਸ਼ਰ ਬੋਲਿਆ ਨਹੀਂ ਹੈ। ਸਾਰੇ ਜਿਹੜਾ ਇੰਡੀਆ ਪਾਕਿਸਤਾਨ ਦੀ ਕਸ਼ੀਦਗੀ ਹੈ, ਅਤੇ ਉਹਦੇ 'ਤੇ ਮੇਰਾ ਖਿਆਲ ਖਵਾਜਾ ਸਾਦ ਰਫੀਕ ਦਿਲ ਬਰਦਾਸ਼ਤਾ ਹੋ ਗਏ ਨੇ। ਉਹਨਾਂ ਕਿਹਾ ਕਿ ਮੈਂ ਹੁਣ ਮਜ਼ੀਦ ਹੋਰ ਦਿਫਾਅ ਜਿਹੜਾ ਹੈ ਉਹ ਇਹਨਾਂ ਦਾ ਨਹੀਂ ਕਰ ਸਕਦਾ। ਹੁਣ ਇਹ ਸਾਰਾ ਕੀ ਮਾਮਲਾ ਹੈ ਮੈਨੂੰ ਨਹੀਂ ਪਤਾ। ਮਤਲਬ ਖਵਾਜਾ ਸਾਹਿਬ ਨੇ, ਮੈਨੂੰ ਲੱਗਦਾ ਤੇ ਇਹੀ ਵੀ ਇਸੇ ਤਨਖਾਹ 'ਤੇ ਇਹਨਾਂ ਨੇ ਕੰਮ ਕਰਨਾ, ਐਵੇਂ ਹੀ ਇਹਨਾਂ ਨੇ ਬਸ ਰੌਲਾ ਸ਼ੌਲਾ ਪਾਤਾ ਹੈ। ਲੇਕਿਨ ਲੱਗਦਾ ਨਹੀਂ ਮੈਨੂੰ ਕਿ ਇਹ ਕੁਝ ਕਰਨਗੇ। ਪਹਿਲਾਂ ਵੀ ਇਹੋ ਜਿਹੇ ਬਿਆਨ ਦਿੰਦੇ ਨੇ ਤੱਤੇ, ਉਸ ਤੋਂ ਬਾਅਦ ਚੁੱਪ ਕਰਕੇ ਉਸੇ ਤਨਖਾਹ 'ਤੇ ਕੰਮ ਕਰਦੇ ਨੇ। ਅਗਲੀ ਖਬਰ ਸਿੰਧ ਤੋਂ ਹੈ। ਸਿੰਧ ਨਾਲ ਰਿਲੇਟਡ ਹੈ ਖਬਰ, ਤੇ ਇਸਲਾਮਾਬਾਦ ਤੋਂ ਹੈ। ਸਦਰ ਜ਼ਰਦਾਰੀ ਸਾਹਿਬ ਨੇ ਕਿਹਾ ਹੈ ਕਿ ਜਿਹੜੇ ਮੀਡੀਆ ਦੇ ਲੋਕ ਨੇ ਉਹ ਆਵਾਮ ਦੀਆਂ ਆਵਾਜ਼ਾਂ ਬਣਨ, ਅਤੇ ਮੀਡੀਆ ਦੇ ਲੋਕਾਂ ਨੂੰ ਇਸ ਤੋਂ ਵੀ ਜ਼ਿਆਦਾ ਮਜ਼ੀਦ ਸਹੂਲਤ ਅਤੇ ਇਸ ਤੋਂ ਵੀ ਜ਼ਿਆਦਾ ਮਜ਼ੀਦ ਸਿਕਿਉਰਿਟੀ ਦੇਣ ਦੀ ਲੋੜ ਹੈ। ਇਹ ਤੁਹਾਨੂੰ ਪਤਾ ਨਾ ਕਿ ਹਫ਼ਤੇ 'ਚ 2 ਹਫ਼ਤੇ 'ਚ ਇੱਕ ਅੱਧਾ ਸਹਾਫੀ ਜਿਹੜਾ ਉਹ ਸਿੰਧ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ। ਅਤੇ ਇਹ ਜਿੰਨੀ ਕੁ ਸਿਕਿਉਰਿਟੀ ਇਹਨਾਂ ਦਿੱਤੀ ਹੈ, ਇਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਹਫ਼ਤੇ 'ਚ 2 ਬੰਦੇ ਮਰਨੇ ਸ਼ੁਰੂ ਹੋ ਜਾਣਗੇ ਜੇ ਇਹਨਾਂ ਨੇ ਵਧਾ ਦਿੱਤੀ ਉਹ ਸਿਕਿਉਰਿਟੀ। 'ਤੇ ਇਹ ਕਿਤੇ ਮੀਡੀਆ ਵਾਲਿਆਂ ਨੂੰ ਤਸੱਲੀ ਦੇਣ ਡਏ ਨੇ ਸਿਕਿਉਰਿਟੀ ਦੀ, ਜਾਂ ਧਮਕੀ ਦੇਣ ਡਏ ਨੇ ਵੀ ਤੁਹਾਡੀ ਸਿਕਿਉਰਿਟੀ ਵਧਾ ਦਿਆਂਗੇ, ਮਤਲਬ ਹੋਰ ਬੰਦੇ ਕਤਲ ਕਰਾਂਗੇ। ਸਭ ਤੋਂ ਜ਼ਿਆਦਾ ਸਹਾਫੀ ਜਿਹੜੇ ਨੇ ਉਹ ਸਿੰਧ 'ਚ ਕਤਲ ਹੁੰਦੇ ਨੇ, ਲੇਕਿਨ ਗੱਲਾਂ ਸੁਣੋ ਇਹਨਾਂ ਦੀਆਂ ਅਤੇ ਪਤਾ ਨਹੀਂ ਕਿੱਥੇ ਅੱਪੜ ਜਾਂਦੇ ਨੇ। ਅੱਛਾ ਜੀ, ਇੱਕ ਪੰਜਾਬ ਦੇ ਵਿੱਚ ਚੋਰੀ ਹੋ ਗਈ, ਔਰ ਪੰਜਾਬ ਪੁਲਿਸ ਨੂੰ ਇਹ ਕੰਮ ਦਿੱਤਾ ਗਿਆ ਜੀ ਕਿ ਤੁਸੀਂ ਚੋਰੀ ਲੱਭੋ। ਉਹਨਾਂ ਨੇ ਚੋਰੀ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਚੋਰੀ ਦਾ ਸਮਾਨ ਜਿਹੜਾ ਉਹ ਵਾਪਸ ਦਵਾ ਦਿੱਤਾ, ਪਰ ਜਿਹੜੇ ਘਰ ਵਾਲੇ ਸਨ ਉਹਨਾਂ ਕੋਲੋਂ ਪੈਸੇ ਦਵਾਏ। ਹੁਣ ਪੁੱਛੋ ਉਹ ਕਿਵੇਂ? ਉਹਨਾਂ ਵਿਚੋਲਾ ਪਾਇਆ ਵਿੱਚ, ਜਿਵੇਂ ਰਿਸ਼ਤਾ ਨਹੀਂ ਕਰਾਈਦਾ। ਪੰਜਾਬ ਪੁਲਿਸ ਵਾਲਿਆਂ ਨੇ ਵਿਚੋਲਾ ਪਾਇਆ ਵਿੱਚ। ਉਹਨਾਂ ਕਿਹਾ ਜੀ ਲਓ ਜੀ ਵਿਚੋਲਾ ਵਿੱਚ ਪਾਉਣੇ, ਵਿਚੋਲੇ ਨੂੰ ਵੀ ਪੈਸੇ ਦੇਵਾਂਗੇ, ਅਤੇ ਅਗਲੇ ਘਰ ਵਾਲਿਆਂ ਨੂੰ ਜਿਹੜੇ ਚੋਰੀ ਕਰਕੇ ਲੈ ਗਏ ਸਨ ਉਹਨਾਂ ਨੂੰ ਵੀ, ਅਤੇ ਕੁਝ ਮੇਰਾ ਮਤਲਬ ਸਸਤਾ ਸਮਾਨ ਲੈ ਲਾਂਗੇ ਵਾਪਸ। ਅਤੇ ਲੈ ਕੇ ਉਹਨਾਂ ਨੇ ਹੁਣ ਪੁਲਿਸ ਜਿਹੜੀ ਹੈ ਉਹ ਚੋਰੀ ਦਾ ਸਮਾਨ ਵਿੱਚ ਵਿਚੋਲੇ ਪਾ ਕੇ ਜਿਹੜੀ ਹੈ ਉਹ ਰਿਕਵਰ ਕਰਦੀ ਹੈ। ਅਤੇ ਇਹ ਇਹਨਾਂ ਦੀ ਸੂਰਤ ਹਾਲ ਹੈ। ਇਹ 2 ਖਬਰਾਂ ਨੇ, 2-3 ਤੁਹਾਡੇ ਸਾਹਮਣੇ ਰੱਖ ਦਈਏ। ਪਹਿਲੇ ਤਾਂ ਇਹ ਜ਼ਰਾ ਗੌਰ ਨਾਲ ਵੇਖੋ ਕਿ ਏਡੀ ਸਾਡੀ ਕੌਮ ਅੱਗੇ ਅੱਪੜ ਗਈ ਹੈ, ਉਸ ਤੋਂ ਬਾਅਦ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਜਿਹੜੀ ਕੌਮ ਹੈ ਇਹ ਪਿਛਾਂ ਕਿਸ ਤਰ੍ਹਾਂ ਰਹਿ ਜਾਂਦੀ ਹੈ। ਇਹ ਚੌਲਾਂ ਦੀ ਦੇਗ ਹੈ। ਤੁਹਾਨੂੰ ਪਤਾ ਹੈ ਵੀ ਸਾਡੀ ਆਵਾਮ ਜਿਹੜੀ ਖਲੋਂਦੀ ਨਹੀਂ। ਜੇ ਬੰਦਾ ਚੌਲ ਵੰਡਣ ਲੱਗੇ ਤਾਂ ਦੇਗ ਪੁੱਠੀ ਕਰ ਦਿੰਦੇ ਨੇ, ਅਤੇ ਬੰਦੇ ਨੂੰ ਵੀ ਦੇਗ ਦੇ ਵਿੱਚ ਹੀ ਦੇ ਦਿੰਦੇ ਨੇ, ਅਤੇ ਚੌਲ ਲੁੱਟ ਲੱਟ ਕੇ ਲੈ ਜਾਂਦੇ ਨੇ। ਅੱਧੇ ਚੌਲ ਲੁੱਟਦੇ ਨੇ, ਅੱਧੇ ਚੌਲ ਜ਼ਮੀਨ 'ਤੇ ਡਿੱਗੇ ਹੁੰਦੇ ਨੇ, ਖਰਾਬ ਕਰਦੇ ਨੇ। ਇਹ ਬੰਦਾ ਕੋਈ ਸਿਆਣਾ ਸੀ, ਇਹਨੇ ਆਖਿਆ ਵੀ ਲਓ ਮੈਂ ਨਹੀਂ ਤੁਹਾਨੂੰ ਲੁੱਟਣ ਦੇਣੇ। ਉਹਨੇ ਪਹਿਲਾਂ ਦੇਗ ਪਕਾਈ ਅਤੇ ਉਸ ਤੋਂ ਬਾਅਦ ਉਹ ਦੇਗ ਨੂੰ ਲੈ ਗਿਆ ਛੱਪੜ 'ਚ, ਪਾਣੀ 'ਚ। ਅਤੇ ਦੇਗ ਤੁਹਾਨੂੰ ਪਤਾ ਹੈ ਵੀ ਆਪਣੇ ਉਹ ਜਿਹੜਾ ਉਹਦਾ ਹਦੂਦਰਬਾ ਹੁੰਦਾ ਉਹਦੀ ਵਜ੍ਹਾ ਤੋਂ ਡੁੱਬਦੀ ਤਾਂ ਹੈ ਨਹੀਂ, ਉਹ ਤਰੇਗੀ। ਅਤੇ ਦੇਗ ਜਿਹੜੀ ਉਹ ਤਰਦੀ ਰਹੀ, ਅਤੇ ਇਹ ਬੰਦਾ ਉਹ ਦੇਗ ਨੂੰ ਧਿੱਕ ਕੇ ਲੈ ਗਿਆ ਨਾਲ ਕੰਢੇ 'ਤੇ, ਕਿਨਾਰੇ 'ਤੇ। ਅਤੇ ਉੱਥੋਂ ਉਹਨੇ ਸਾਰਿਆਂ ਨੂੰ ਆਖਿਆ ਵੀ ਆਪਣੀ ਆਪਣੀ ਕੌਲੀ ਪਲੇਟ ਜਿਹੜੀ ਮੈਨੂੰ ਦੇਈ ਜਾਓ, ਅਤੇ ਮੈਂ ਤੁਹਾਨੂੰ ਨਿਆਜ਼ ਜਿਹੜੀ ਪਾ ਕੇ ਦੇਈ ਜਾਵਾਂ। ਆਪ ਪਾਣੀ 'ਚ ਖਲੋ ਗਿਆ। ਹੁਣ ਦੂਜੀ ਆਵਾਮ ਜਿਹੜੀ ਹੈ ਉਹ ਨਾ ਪਾਣੀ 'ਚ ਆਉਣ ਜੋਗੀ ਅਤੇ ਨਾ ਦੇਗ ਨੂੰ ਲੁੱਟਣ ਜੋਗੀ, ਅਤੇ ਉਹਨੇ ਆਰਾਮ ਨਾਲ ਉੱਥੇ ਤਸੱਲੀ ਦੇ ਨਾਲ ਪਾਣੀ ਦਾ ਸਹਾਰਾ ਲੈ ਕੇ, ਇਹ ਸਾਡੀ ਤੁਸੀਂ ਗੌਰ ਕਰੋ ਵੀ ਅਸੀਂ ਆਨੇ ਅਸੀਂ ਨੰਬਰ 1 ਹੈ, ਪਰ ਸਾਡੀ ਹਾਲਤ ਹੈ ਵੀ ਕੋਈ ਬੰਦਾ ਵਸਾ ਨਹੀਂ ਖਾਂਦਾ। ਕੋਈ ਬੰਦਾ ਜਿਹੜਾ ਉਹ ਡਰਾਈ ਜ਼ਮੀਨ 'ਤੇ, ਖੁਸ਼ਕ ਜ਼ਮੀਨ ਦੇ ਉੱਤੇ ਉਹ ਵਸਾ ਨਹੀਂ ਖਾਂਦਾ ਦੇਗ ਵੰਡਣ ਦਾ ਵੀ। ਉਹਨੂੰ ਲੱਗਦਾ ਵੀ ਦੇਗ ਵੀ ਜਿਹੜੀ ਉਲਟਾ ਦੇਣੀ ਇਹਨਾਂ ਨੇ। ਇਹ ਤਾਂ ਸਾਡੇ ਹਾਲਾਤ ਨੇ ਸਬਰ ਦੇ। ਲੇਕਿਨ ਬੰਦਾ ਜਿਹੜਾ ਕੋਈ ਸਿਆਣਾ ਸੀ ਉਹਨੇ ਇਹ ਤਰੀਕਾ ਲੱਭਿਆ। ਅੱਛਾ ਜੀ, ਅੱਗੇ ਇੱਕ ਸਾਡੀ ਸੁਸਾਇਟੀ ਦਾ ਬੜਾ ਵੱਡਾ ਇਸ਼ੂ ਹੈ। ਇਹਦੇ 'ਤੇ ਮੇਰਾ ਖਿਆਲ ਮੈਨੂੰ ਤਬਸਰਾ ਕਰਨ ਦੀ ਲੋੜ ਨਹੀਂ ਹੈ। ਇਹ ਜਿਹੜੀ ਬੱਚੀ ਹੈ ਇਹਨੇ ਸਾਰੀ ਗੱਲ ਆਪੇ ਹੀ ਬੜੀ ਚੰਗੇ ਤਰੀਕੇ ਨਾਲ ਦੱਸ ਦਿੱਤੀ ਹੈ ਕਿ ਅੱਜ ਕੱਲ੍ਹ ਦੇ ਬੱਚਿਆਂ 'ਤੇ ਕੀ ਪ੍ਰੈਸ਼ਰ ਹੈ, ਸਪੈਸ਼ਲੀ ਬੱਚੀਆਂ 'ਤੇ ਕੀ ਪ੍ਰੈਸ਼ਰ ਹੈ। ਵਿਆਹ ਮਗਰੋਂ ਹੁੰਦਾ ਅਤੇ ਜਿਹੜੀਆਂ ਮਾਸੀਆਂ, ਫੁੱਫੀਆਂ, ਚਾਚੀਆਂ ਨੇ ਉਹ ਮਗਰ ਚੜ੍ਹ ਜਾਂਦੀਆਂ ਨੇ। ਮੁੰਡੇ ਦੇ ਵੀ ਮਗਰ ਚੜ੍ਹ ਜਾਂਦੀਆਂ ਨੇ ਅਤੇ ਕੁੜੀ ਦੇ ਵੀ ਮਗਰ ਚੜ੍ਹ ਜਾਂਦੀਆਂ ਨੇ ਵੀ ਹਾਂ ਬਈ ਦੱਸੋ ਕੋਈ ਖੁਸ਼ਖਬਰੀ ਆਈ ਹੈ ਕਿ ਨਹੀਂ ਆਈ, ਅਤੇ ਬਸ ਫਿਰ ਲਾਠੀ ਲੈ ਕੇ ਪਿੱਛੇ ਪੈ ਜਾਂਦੀਆਂ ਨੇ। ਅੱਛਾ, ਸ਼ੁਰੂ ਦੇ ਵਿੱਚ ਤਾਂ ਤੁਹਾਨੂੰ ਪਤਾ ਬੜਾ ਚਾਅ ਹੁੰਦਾ। ਜਦੋਂ ਇੱਕ ਅੱਧਾ ਜਵਾਕ ਹੋ ਜਾਂਦਾ ਉਦੋਂ ਤੱਕ ਤਾਂ ਚਾਅ ਹੁੰਦਾ। ਜਦੋਂ ਫਿਰ ਲਾਈਨਾਂ ਲੱਗਦੀਆਂ ਨੇ ਜਵਾਕਾਂ ਦੀਆਂ, ਮਤਲਬ ਜਦੋਂ ਵਿਆਹ ਹੋਣ ਤੋਂ ਬਾਅਦ ਬੱਚਿਆਂ ਨੂੰ ਦੱਸਿਆ ਜਾਂਦਾ ਵੀ ਪੁੱਤਰ ਐਸੇ ਗੱਲ ਨੂੰ ਉਡੀਕਣ ਡਏ ਆ। ਜੋ ਆਪਣੇ ਘਰ ਜਾਂਦੀ ਹੈ ਤਦ ਵੀ, ਅਤੇ ਜੇ ਸਹੁਰਿਆਂ ਦੇ ਘਰ ਹੈ ਤਾਂ ਤਦ ਵੀ। ਹਰ ਬੰਦਾ ਗੱਲ ਹੀ ਇਹ ਪੁੱਛਦਾ ਹੈ
ਤੇ ਜਦੋਂ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਕੋਈ ਬੜਾ ਹੀ ਚੰਗਾ ਕੰਮ ਹੈ, ਮਤਲਬ ਨਿਆਣੇ ਪੈਦਾ ਕਰਨਾ ਬੁਰਾ ਕੰਮ ਤੇ ਨਹੀਂ ਹੈ, ਜ਼ਾਹਿਰ ਹੈ ਚੰਗਾ ਕੰਮ ਹੀ ਹੈ, ਲੇਕਿਨ ਉਹਨਾਂ ਨੂੰ ਲੱਗਦਾ ਵੀ ਇਹ ਐਡਾ ਚੰਗਾ ਕੰਮ ਹੈ ਵੀ ਬਹੁਤ ਸਾਰੇ ਹੋਣੇ ਚਾਹੀਦੇ ਨੇ। ਜਿਸ ਵੇਲੇ ਫਿਰ ਬੱਚੇ ਹੋ ਜਾਂਦੇ ਨੇ ਬਹੁਤੇ ਤੇ ਉਹ ਪੰਜਾਬੀ ਚਾਹੁੰਦੇ ਨੇ, ਕੁਰਬਲ ਕਰਦੇ ਫਿਰਦੇ ਨੇ, ਤੇ ਫਿਰ ਜਿਹੜੇ ਨੇ ਉਹ ਮਾਸੀਆਂ ਵੀ ਫੁੱਫੀਆਂ ਵੀ ਫਿਰ ਸਾਰੀਆਂ ਆਖਦੀਆਂ ਨੇ ਵੀ ਇਹ ਸਾਡੇ ਵੱਲ ਨਾ ਪ੍ਰਾਹੁਣੀ ਆ ਜਾਏ ਕਿਤੇ, ਇਹਦੇ ਜਿੰਨੇ ਨਿਆਣੇ ਨੇ ਇਹਨੇ ਤਾਂ ਸਾਨੂੰ ਸਿੱਧਿਆਂ ਕਰ ਦੇਣਾ। ਬਹਰਹਾਲ ਇੱਕ ਬੱਚੀ ਨੇ ਇਹ ਜਿਹੜਾ ਸਾਡਾ ਸੋਸ਼ਲ ਇਸ਼ੂ ਹੈ ਇਹਦੇ ਉੱਤੇ ਬੜੀ ਸੋਹਣੀ ਨਜ਼ਰ ਪਾਈ ਹੈ ਔਰ ਬੜਾ ਸੋਹਣਾ ਬਿਆਨ ਕੀਤਾ है। मेरा नहीं ख्याल कि उदों चंगा कोई और बयान कर सकता, वो सुनो। तो शादी नहीं होती, पहले लोगों को ये कंप्लेन होती है, फिर शादी हो जाए तो देसी घरों में एक और प्रॉब्लम होती है, नहीं आई थिंक देसी घरों में नहीं बल्कि ऑल ओवर द वर्ल्ड ये प्रॉब्लम होती है, कुछ हैसू व्हाट इज हैसू, नहीं मतलब अगर नहीं हैसू देन व्हाट होसू, साह नहीं लेंदे 10 सेकंड नहीं लगते तो सवाल शुरू हो जाता है कुछ हैसू। और ये अदालत रोज किसी आंटी की सूरत में लगती है कुछ हैसू। अब शादी हुई, हस्बैंड आउट ऑफ कंट्री चला गया, तो मतलब हैसू कैसे हैसू, लेजर सिस्टम इंट्रोड्यूस नहीं हुआ अभी तक, और जितनी मर्जी आप तरक्की कर लो AI भी कुछ नहीं कर सकता है। और प्रेशर में आके अगर हैसू पॉसिबल हो भी जाए और कोई काला पीला नीला निकल आए तो ये भी प्रॉब्लम के मामे ते चला गया। मेरा पुत्र ते हुसन दी क्लैशनकोफ ते क्लैशनकोफ नूं अगर तुसी देख लवो ना ते तुहाडा दूजी वारी वेखण नूं दिल ना करे, बंदी दा ही हौसला हुंदा है। और अगर पॉसिबल हो जाए तो कुड़ी नूं हैसू संभालना नहीं आंदा, फिर इहदे ते भी प्रॉब्लम होंदी है कि असीं ते 10-10 हैसू संभाले सन, तुहाडे कोलों एक हैसू नहीं संभालिया जांदा। मतलब चाहते की हो, मतलब सुन लिया जे, इत्ते कोई तजिया नहीं। मैनूं इत्थे दिओ इजाजत ते रब रख।